ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ ਯੂਕਰੇਨ 30 ਦਿਨਾਂ ਦੀ ਸੀਜ਼ ਫਾਇਰ ਦੇ ਲਈ ਉਹ ਮੰਨ ਗਿਆ ਆ। ਇਹ ਜਿਹੜਾ ਉਸ ਦਾ ਪਲਾਨ ਆ ਯੂਐਸ ਦੇ ਨਾਲ ਬਣਿਆ ਆ। ਰਸ਼ੀਆ ਨੇ ਅਜੇ ਇਸ ਨੂੰ ਅਸੈਪਟ ਨਹੀਂ ਕੀਤਾ। ਹੁਣ ਰਸ਼ੀਆ ਦੇ ਪਾਲੇ ਦੇ ਵਿੱਚ ਗੇਂਦ ਆ ਵੀ ਇਹ ਇਸ ਨੂੰ ਕਿਸ ਤਰੀਕੇ ਦੇ ਨਾਲ ਅਸੈਪਟ ਜਿਹੜਾ ਉਹ ਕਰਨਗੇ। ਯੂਕਰੇਨ ਕਹਿੰਦੇ ਆ ਵੀ ਇਹ ਹੁਣ ਰੈਡੀ ਆ ਸਟਾਕਿੰਗ ਦੇ ਲਈ ਤੇ ਸ਼ੂਟਿੰਗ ਨੂੰ ਬੰਦ ਕਰਨ ਦੇ ਲਈ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹਨਾਂ ਨੇ ਇਹ ਦੱਸਿਆ ਆ। ਕਹਿੰਦੇ ਵੀ ਇਸ ਪਲਾਨ ਦੇ ਤਹਿਤ ਜਦ ਯੂਕਰੇਨ ਵਾਲੇ ਮੰਨ ਗਏ ਆ ਇਸ ਜਿਹੜੇ 30 ਦਿਨ ਦੀ ਸੀਜ਼ ਫਾਇਰ ਨੂੰ, ਉਸ ਦੇ ਨਾਲ ਜਿਹੜੀ ਇੰਟੈਲੀਜੈਂਸ ਸ਼ੇਅਰਿੰਗ ਬੰਦ ਕੀਤੀ ਗਈ ਸੀ ਉਸ ਨੂੰ ਦੁਬਾਰਾ ਜਿਹੜਾ ਉਹ ਚਾਲੂ ਕੀਤਾ ਜਾਊਗਾ। ਨਾਲ ਹੀ ਜਿਹੜੀ ਸਿਕਿਉਰਿਟੀ ਅਸਿਸਟੈਂਸ ਦਿੱਤੀ ਜਾਂਦੀ ਆ ਉਸ ਮੁਲਕ ਨੂੰ ਉਹ ਵੀ ਮੁੜ ਬਹਾਲ ਕੀਤੀ ਜਾਊਗੀ। ਯੂਐਸ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਯੂਕਰੇਨ ਦੇ ਜਿਹੜੇ ਪ੍ਰੈਜ਼ੀਡੈਂਟ ਵਲਾਦੀਮਿਰ ਜ਼ੈਲੈਂਸਕੀ ਆ ਉਹ ਕਹਿੰਦੇ ਵੀ ਇਸ ਟਾਈਮ ਮੰਨੇ ਆ, ਕਨਕਲੂਡ ਕਰ ਰਹੇ ਆ ਵੀ ਜਿਹੜਾ ਕੰਪਰੀਹੈਂਸਿਵ ਐਗਰੀਮੈਂਟ ਆ ਯੂਕਰੇਨ ਦੇ ਕ੍ਰਿਟੀਕਲ ਮਿਨਰਲ ਰਿਸੋਰਸਿਸ ਦੇ ਲਈ ਉਸ ਦੇ ਉੱਤੇ ਵੀ ਕੋਈ ਨਾ ਕੋਈ ਸਲਾਹ ਬਣਾਈ ਜਾ ਸਕਦੀ ਹੈਗੀ ਆ। ਸੋ 28 ਫਰਵਰੀ ਨੂੰ ਜੋ ਡਰਾਮਾ ਹੋਇਆ ਸੀਗਾ, ਹਾਈ ਵੋਲਟੇਜ ਕਹਿ ਸਕਦੇ ਆ, ਜਿਸ ਤਰੀਕੇ ਦੇ ਨਾਲ ਗੱਲਾਂ ਹੋਈਆਂ, ਜਿਸ ਤਰੀਕੇ ਦੇ ਨਾਲ ਜ਼ੈਲੈਂਸਕੀ ਦੇ ਨਾਲ ਵਤੀਰਾ ਹੋਇਆ, ਉਸ ਤੋਂ ਬਾਅਦ ਦੇ ਵਿੱਚ ਕਾਫੀ ਕੁਛ ਤੇਜ਼ ਤਰਾਰ ਜਿਹੜਾ ਚੀਜ਼ਾਂ ਆ ਉਹ ਬਦਲੀਆਂ ਹੈਗੀਆਂ ਆ। ਸੋ ਉਸ ਚੀਜ਼ ਦੇ ਜਿਹੜਾ ਉਹ ਚੱਲਦਿਆਂ ਹੁਣ ਯੂਕਰੇਨ ਜਦ ਸਾਊਦੀ ਅਰੇਬੀਆ ਦੇ ਵਿੱਚ ਅਮਰੀਕਾ ਦੇ ਨਾਲ ਗੱਲਬਾਤ ਕਰ ਰਿਹਾ ਤੇ 30 ਦਿਨਾਂ ਦੀ ਇਮੀਡੀਏਟ ਜੰਗਬੰਦੀ ਦੇ ਲਈ ਉਹ ਮੰਨ ਗਿਆ ਹੈਗਾ ਆ। ਪਰ ਹੁਣ ਉਹੀ ਆ ਬਸ਼ਰਤੇ ਵੀ ਰਸ਼ੀਆ ਵੀ ਜਿਹੜਾ ਇਸ ਨੂੰ ਮੰਨ ਜਾਂਦਾ ਹੈਗਾ। ਸੋ ਲੈਟਸ ਸੀ ਅੱਗੇ ਕੀ ਬਣਦਾ ਆ। ਪਰ ਯੂਕਰੇਨ ਹੁਣ 30 ਦਿਨ ਦੀ ਜਿਹੜੀ ਜੰਗਬੰਦੀ ਦੇ ਲਈ ਮੰਨ ਚੁੱਕਾ ਆ।